ਬੰਦੀ ਸਿੰਘਾਂ ਦੀ ਰਿਹਾਈ ਲਈ ਵਿਦੇਸ਼ਾਂ 'ਚ ਬੈਠੀਆਂ ਸਿੱਖ ਸੰਗਤਾਂ ਨੇ ਵੀ ਕੀਤਾ ਰੋਸ ਪ੍ਰਦਰਸ਼ਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੱਢਿਆ ਗਿਆ ਕੇਸਰੀ ਨਿਸ਼ਾਨ ਮਾਰਚ। SGPC ਵੱਲੋਂ 84 ਦੇ ਪੀੜਿਤ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਕੀਤਾ ਗਿਆ ਐਲਾਨ। UK 'ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ ਗਣਤੰਤਰ ਦਿਵਸ ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ, ਜਰਮਨੀ, ਇਟਲੀ, ਅਮਰੀਕਾ ਦੀਆਂ ਭਾਰਤੀ ਅੰਬੈਸੀਆਂ ਦੇ ਬਾਹਰ ਸਿੱਖਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ। ਲੰਡਨ ਦੇ ਮੁੱਖ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਭਾਰਤ ਦੀਆਂ ਜੇਲ੍ਹਾਂ 'ਚ ਲੰਮੇ ਸਮੇਂ ਤੋਂ ਸਜ਼ਾ ਭੁਗਤ ਰਹੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ UK ਭਰ ਤੋਂ ਪੰਥਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਭਾਰਤੀ ਲੋਕਤੰਤਰ ਦਾ ਦੋਗਲਾਪਨ ਉਜਾਗਰ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਬਣਾ ਕੇ ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਤੋਂ ਸਵੈ ਨਿਰਣੇ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਕਸ਼ਮੀਰ ਵਿੱਚ ਸ਼ਾਂਤੀਪੂਰਨ ਸੰਘਰਸ਼ ਦੇ ਹੱਲ ਨੂੰ ਸੁਰੱਖਿਅਤ ਕਰਨ ਲਈ ਵਿਸ਼ਵ ਫੌਰੀ ਤੌਰ ਤੇ ਭਾਰਤੀ ਰਾਜ ਨੂੰ ਜਵਾਬਦੇਹ ਬਣਾਵੇ ਅਤੇ ਉਸ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਮਜਬੂਰ ਕਰੇ। Today, even in America, at 5 places, in front of Indian Embassy in Washington DC, in front of Indian Consulate in Chicago, in front of Indian Consulate in Houston, in front of Indian Consulate in San Francisco, huge protests are being held. In Punjab, a huge Insaf march on the roads of Chandigarh, where thousands of Sikhs participated, as the focus this year is on the political prisoners. More than a dozen Sikh political prisoners, those who have completed their sentences given by the Indian courts, some even more than 30 years, have not been released yet. On the other hand, since 2015, when for the first time our eternal Guru Granth Sahib Sarup was stolen from Burj Jawar Singh Wala, then its holy pages were scattered in the streets of Bargadi, and peacefully protesting Sikhs were butchered under the command of Sumed Saini, the DGP of Indian Police at that time. 2 Singhs were martyred in Babel Kala, dozens of them were wounded, and since 2015 hundreds of desecration of Guru Granth Sahib events has happened in Punjab. So the thousands of Sikhs, those who have started a Qaumi Morcha since January 7th, very clear message: release our political prisoners, punish those who have desecrated Guru Granth Sahib, they should be held accountable. But as yesterday in a referendum march, Khalistan referendum march in Amritsar, it has been demanded that now in Punjab a referendum should happen under the auspices of United Nations. ਅੱਜ ਨਿਊਯਾਰਕ ਦੀ ਧਰਤੀ ਤੇ 26 ਜਨਵਰੀ ਦਾ ਦਿਨ ਕਾਲੇ ਦਿਨ ਵਜੋਂ ਅਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਆਪਣੇ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਧਰਨਾ ਲੱਗਿਆ ਹੋਇਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਬ ਦੇ ਸੰਬੰਧ ਵਿੱਚ ਅਤੇ ਜਿਹੜੇ ਬੰਦੀ ਸਿੰਘ ਦੀ ਰਿਹਾਈ ਲਈ ਉਹਨਾਂ ਦੇ ਲਈ ਮੋਰਚਾ ਲੱਗਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਆ ਨਿਊਯਾਰਕ ਦੇ ਵਿੱਚ ਗੁਰੂ ਘਰਾਂ ਤੋਂ ਟਰਾਈ ਸਟੇਟ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਹਨ, ਕਿਉਂਕਿ ਭਾਰਤ ਸਰਕਾਰ ਸਿੱਖਾਂ ਦਾ ਧੱਕਾ ਕਰ ਰਹੀ ਆ। ਉਸ ਧਰਤੀ ਤੇ ਵੱਡੇ ਵੱਡੇ ਬਲਾਤਕਾਰੀ ਰਾਮ ਰਹੀਮ ਜਾਂ ਹੋਰ ਜਿਨ੍ਹਾਂ ਨੂੰ ਪਰੋਲਾਂ ਤੇ ਛੱਡਿਆ ਜਾ ਰਿਹਾ ਹੈ, ਪਰ ਸਾਡੇ ਸਿੰਘ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਆਪਣੇ ਸ੍ਰੀ ਅਕਾਲ ਤਖਤ ਦੀ ਖਾਤਰ ਲੜਾਈ ਲੜੀ, ਜੰਗ ਲੜਿਆ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਪਰ ਉਹ ਸਜ਼ਾਵਾਂ ਤੋਂ ਵੀ ਬਾਅਦ ਉਹਨਾਂ ਨੂੰ ਉੱਤੇ 20 ਸਾਲ ਹੋ ਗਏ, 23 ਸਾਲ ਹੋ ਗਏ, ਜਿਨ੍ਹਾਂ ਨੂੰ ਜੇਲ੍ਹਾਂ 'ਚੋਂ ਨਹੀਂ ਛੱਡਿਆ ਗਿਆ। ਉਹਨਾਂ ਲਈ ਜਿਹੜਾ ਮੋਰਚਾ ਕੌਮੀ ਇਨਸਾਫ ਮੋਰਚਾ, ਉਹਦੇ ਲਈ ਅਸੀਂ ਅੱਜ ਇੱਥੇ ਉਹਨਾਂ ਲਈ ਹਾਂ ਦਾ ਨਾਅਰਾ ਮਾਰਨ ਲਈ ਇਸ ਭਾਰਤ ਸਰਕਾਰ ਦੀ ਮੈਸੀ ਦੇ ਮੂਹਰੇ ਮੁਜ਼ਾਹਰਾ ਕਰ ਰਹੇ ਹਾਂ ਕਿ ਸਾਡੇ ਭਾਈ ਬੰਦੀ ਸਿੰਘਾਂ ਨੂੰ ਰਿਹਾ ਕਰੋ ਅਤੇ ਜਿਨ੍ਹਾਂ ਨੇ ਭਾਰਤ ਦੀ ਸਰਕਾਰ ਦੇ ਰਾਜ ਮੁਤਾਬਕ ਹੇਠ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 100 ਤੋਂ ਵੱਧ ਵਾਰੀ ਬੇਅਦਬੀ ਹੋ ਚੁੱਕੀਆਂ ਹਨ, ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ, ਉਸ ਦੇ ਸੰਬੰਧ ਵਿੱਚ ਅਸੀਂ ਪਹੁੰਚੇ ਹਾਂ। ਸਾਨੂੰ ਇਨਸਾਫ ਚਾਹੀਦਾ ਹੈ। ਸਿੱਖ ਜਿਹੜੇ ਨੇ ਉਹ ਇਕੱਲੇ ਸਿੱਖਾਂ ਦੇ ਲਈ ਇਨਸਾਫ ਨਹੀਂ ਮੰਗਦੇ, ਅਸੀਂ ਸਾਰੀ ਜਿੰਨੇ ਵੀ ਧਰਮ ਨੇ ਸਾਰਿਆਂ ਦੇ ਲਈ ਜਸਟਿਸ ਮੰਗਦੇ ਹਾਂ, ਸਾਰਿਆਂ ਦੇ ਲਈ ਸਰਬੱਤ ਦਾ ਭਲਾ ਮੰਗਦੇ ਹਾਂ। ਇਹ ਕੋਈ ਸਾਡੀ ਡਿਮਾਂਡ ਨਹੀਂ ਕਿ ਸਾਡਾ ਫੰਡਾਮੈਂਟਲ ਬੇਸਿਕ ਰਾਈਟ ਆ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਫਰੀडम ਚਾਹੀਦੀ ਆ।
ਸੋ ਸਿੱਖ ਜਿਹੜੇ ਨੇ ਆਪਣੀ ਫਰੀडम ਵਾਸਤੇ ਸਟਰਗਲ ਕਰ ਰਹੇ ਨੇ ਪਿਛਲੇ 35-37 ਸਾਲ ਤੋਂ। ਅੱਜ ਅਸੀਂ ਇੱਥੇ ਜਿਹੜਾ ਸਪੈਸੀਫਿਕਲੀ ਜਿਹੜੇ ਨੌਜਵਾਨ ਮੁੰਡੇ ਜੁਝਾਰੂ ਸਿੰਘ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਜੇਲ੍ਹਾਂ ਵਿੱਚ ਗਏ ਸੀ, ਅੱਜ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਤਕਰੀਬਨ 20-20 ਸਾਲ ਜਿਹੜੇ ਨੇ ਉਹਨਾਂ ਨੂੰ ਆਪਣੇ ਸਜ਼ਾ ਤੋਂ ਉੱਪਰ ਟਾਈਮ ਹੋ ਚੁੱਕਾ ਹੈ। ਅੱਜ ਅਸੀਂ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਦੁਨੀਆ ਨੂੰ ਦੱਸਣ ਲਈ ਅੱਜ ਇੱਥੇ ਮੈਨਹਟਨ ਦੇ ਵਿੱਚ ਪਹੁੰਚੇ ਹਾਂ। ਅੱਜ ਦਾ ਦਿਨ ਸਿੱਖਾਂ ਲਈ ਕਾਲਾ ਦਿਨ, ਜਦੋਂ ਸੋ ਕਾਲਡ ਆਜ਼ਾਦੀ ਹਿੰਦੁਸਤਾਨ ਨੂੰ ਮਿਲੀ। ਅਸੀਂ ਦੋਹਰੇ ਗੁਲਾਮ ਹੋ ਗਏ ਕਾਲੇ ਲੋਕਾਂ ਦੇ, ਕਾਲੇ ਬ੍ਰਾਹਮਣ ਦੇ ਕੀਤੇ ਧੱਕਿਆਂ ਦੇ ਵਿਰੁੱਧ ਸਾਰਾ ਸਿੱਖ ਜਗਤ ਅੱਜ ਰੋਸ ਪ੍ਰਗਟ ਕਰ ਰਿਹਾ। ਇਹ ਇੱਕ ਬੜਾ ਲੰਮਾ ਤੇ ਬਹੁਤ ਚਿਰ ਦਾ ਲਟਕਦਾ ਮਸਲਾ ਆ, ਜਿਹਨੂੰ ਜਾਣ ਬੁੱਝ ਕੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹ ਲਟਕਾ ਰਹੀ ਆ। ਉਹ ਸਿੱਖਾਂ ਦਾ ਇਮਤਿਹਾਨ ਲੈਂਦੇ ਨੇ ਵਾਰ-ਵਾਰ। ਮੇਰਾ ਖਿਆਲ 'ਚ ਜਿਹੜੀ ਇਹ ਇੱਕ ਨੀਤੀ ਆ ਉਹਨਾਂ ਦੀ, ਇਹਨੂੰ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਯੂਜ਼ ਕਰਦਿਆਂ ਨੂੰ। ਇਹ ਸਮਾਂ ਆ ਕਿ ਉਹ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਹੈਗਾ ਆ ਸਿੱਖਾਂ ਦਾ ਹੋਰ ਇਮਤਿਹਾਨ ਨਾ ਲੈਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਰਗਾੜੀ ਵਿੱਚ ਜਮਹੂਰੀਅਤ ਬਹਾਲ ਕਰਾਉਣ ਲਈ ਕੇਸਰੀ ਨਿਸ਼ਾਨ ਮਾਰਚ ਕੱਢਿਆ ਗਿਆ। ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਇਸ ਕੇਸਰੀ ਨਿਸ਼ਾਨ ਮਾਰਚ ਅਤੇ ਕੌਮੀ ਇਨਸਾਫ ਮਾਰਚ ਦਾ ਮਕਸਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦਿਆਂ ਦੀ ਰਿਹਾਈ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਗਾੜੀ, ਬਾਈਬਲ ਕਲਾਂ, ਕੋਟਕਪੁਰਾ ਬੁਰਜ, ਜਵਾਹਰ ਸਿੰਘ ਵਾਲਾ ਆਦਿ ਵਿਖੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਅਤੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਸੀ, ਜੋ ਹੁਕਮਰਾਨਾਂ ਵੱਲੋਂ ਸਾਡੀ ਸਿੱਖ ਪਾਰਲੀਮੈਂਟ ਦੀ ਕੌਮੀ ਜਮਹੂਰੀਅਤ ਨੂੰ ਕੁਚਲ ਕੇ ਬੀਤੇ 12 ਸਾਲਾਂ ਤੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ, ਉਹ ਚੋਣਾਂ ਕਰਵਾਉਣਾ ਤੇ ਜਮਹੂਰੀਅਤ ਬਹਾਲ ਕਰਨਾ ਮੁੱਖ ਮਕਸਦ ਸਨ। ਸਰਦਾਰ ਮਾਨ ਨੇ ਇਸ ਗੱਲ ਤੇ ਵੀ ਪੂਰਨ ਸੰਤੁਸ਼ਟੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਜਿਵੇਂ 15 ਅਗਸਤ ਵਾਲੇ ਦਿਹਾੜੇ ਤੇ ਫਿਰਕੂ ਤੇ ਹਿੰਦੂਤਵ ਹੁਕਮਰਾਨਾਂ ਤੇ ਆਗੂਆਂ ਵੱਲੋਂ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਸਾਡੇ ਗੁਰੂ ਘਰਾਂ ਤੇ ਧਾਰਮਿਕ ਸਥਾਨਾਂ ਉੱਤੇ ਸਿੱਖ ਕੌਮ ਦੇ ਲਹੂ ਲੁਹਾਨ ਕਰਨ ਵਾਲੇ ਤਿਰੰਗੇ ਨੂੰ ਝੁਲਾਉਣ ਦੀਆਂ ਸਫਲ ਕੋਸ਼ਿਸ਼ਾਂ ਕੀਤੀਆਂ ਸਨ। 26 ਜਨਵਰੀ ਨੂੰ ਕਿਸੇ ਵੀ ਹਿੰਦੂਤਵ ਤਾਕਤ, ਸੰਗਠਨ ਜਾਂ ਆਗੂ ਵੱਲੋਂ ਅਜਿਹੀ ਗੁਸਤਾਖੀ ਕਰਨ ਦੀ ਹਿੰਮਤ ਨਹੀਂ ਕੀਤੀ ਗਈ। ਇਹ ਅਜਿਹਾ ਇਸ ਕਰਕੇ ਹੋਇਆ ਕਿ ਸਿੱਖ ਕੌਮ ਆਪਣੇ ਖਾਲਸਾਈ ਨਿਸ਼ਾਨ ਮਾਰਚ ਲਈ ਪੂਰੀ ਤਰ੍ਹਾਂ ਸੁਹਿਰਦ ਵੀ ਸੀ ਅਤੇ ਇਹਨਾਂ ਤਾਕਤਾਂ ਦੀਆਂ ਸਾਜ਼ਿਸ਼ਾਂ ਤੋਂ ਸੁਚੇਤ ਵੀ ਸੀ। ਇਹ ਗੁਲਾਮੀ ਕਿਉਂ ਨਹੀਂ ਆਪਾਂ ਕਰ ਸਕਦੇ? ਆਪਣਾ ਇੱਕਾ ਹੋਵੇ, ਵੋਟ ਪਾਈਏ, ਜਮਹੂਰੀਅਤ ਦੇ ਨਾਲ, ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਆਜ਼ਾਦ ਹੋ ਸਕਦੇ ਹਾਂ। ਸੋ ਮੇਰਾ ਤਾਂ ਇਹੀ ਅਖੀਰ ਦੇ ਵਿੱਚ ਆਪ ਜੀ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਣਾ ਹੱਕ ਮਿਲ ਸਕਦਾ, ਵੋਟ ਤੁਸੀਂ ਆਜ਼ਾਦੀ ਦੇ ਲਈ ਪਾਇਆ ਕਰੋ, ਜਿਹਦੇ ਨਾਲ ਆਪਾਂ ਆਜ਼ਾਦ ਹੋਈਏ ਤੇ ਕਲੰਕ ਨਾ ਲੱਗੇ ਕਿ ਕਦੇ ਅੰਗਰੇਜ਼ ਦੇ ਥੱਲੇ, ਕਦੇ ਹਿੰਦੂਤਵ ਦੇ ਥੱਲੇ ਆਪਾਂ ਇਸ ਤਰ੍ਹਾਂ ਆਪਣਾ ਸਮਾਂ ਕੱਟੀਏ। ਐਸਜੀਪੀਸੀ ਦੀ ਅੰਤਰਿਮ ਕਮੇਟੀ ਦੁਆਰਾ ਅਹਿਮ ਫੈਸਲਾ ਲੈਂਦਿਆਂ ਨੌਬੰਦੀ ਸਿੰਘਾਂ ਨੂੰ 20,000 ਰੁਪਏ ਦੀ ਮਾਸਿਕ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 1984 ਦੇ ਸ਼ਹੀਦਾਂ ਦੇ ਪਰਿਵਾਰਾਂ ਜਾਂ ਜੇਲ੍ਹਾਂ ਕੱਟਣ ਵਾਲੇ ਸਿੰਘਾਂ ਦੀ ਆਰਥਿਕ ਮਦਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਹਿਮ ਫੈਸਲਾ ਲਿਆ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਦਾ ਇੱਕ ਸਿੱਖ ਪੰਥ ਲਈ ਇੱਕ ਅਹਿਮ ਯੋਗਦਾਨ ਆ, ਕਿਉਂਕਿ ਉਹਨੇ ਕਨਫੈਸ਼ਨ ਕੀਤਾ ਸੀ ਕਿ ਮੈਨੂੰ ਕੋਈ ਤਕਰਾਰ ਨਹੀਂ ਹੈ, ਜੋ ਮੈਂ ਕੀਤਾ ਠੀਕ ਕੀਤਾ, ਤੇ ਕੇਸ ਨੇ ਲੜਿਆ ਸੁਪਰੀਮ ਕੋਰਟ ਤੱਕ। ਉਹਦੀ ਭੈਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਰਵੀ ਕੀਤਾ ਤੇ ਕੇਸ ਨੇ ਲੜਿਆ ਸੁਪਰੀਮ ਕੋਰਟ ਤੱਕ। ਉਹਦੀ ਭੈਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਰਵੀ ਕਰਦੀ ਹੈ। ਉਹਨਾਂ ਨੂੰ ਅਸੀਂ ਸਨਮਾਨ ਭੱਤੇ ਦੇ ਤੌਰ ਤੇ 20,000 ਰੁਪਈਆ ਦਿੰਦੇ ਮਹੀਨੇ ਦਾ। ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਤੋਂ ਇਲਾਵਾ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ, ਭਾਈ ਗਰਮੀਤ ਸਿੰਘ ਜੀ ਖੈੜਾ, ਭਾਈ ਜਗਤਾਰ ਸਿੰਘ ਜੀ ਤਾਰਾ, ਭਾਈ ਲਖਵਿੰਦਰ ਸਿੰਘ ਜੀ ਲੱਖਾ, ਭਾਈ ਗਰਮੀਤ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ ਭਿਉਰਾ ਨੂੰ 20,000 ਰੁਪਈਆ ਪ੍ਰਤੀ ਮਹੀਨਾ ਸਨਮਾਨ ਭੱਤਾ ਦਿੱਤਾ ਜਾਊਗਾ।
ਉਹ ਤੋਂ ਇਲਾਵਾ ਅਸੀਂ ਅੱਜ ਇਹ ਵੀ ਮਹਿਸੂਸ ਕੀਤਾ ਕਿ 33 ਸਾਲ ਕਿਸੇ ਦੀ ਸਜ਼ਾ ਛੋਟੀ ਨਹੀਂ ਹੁੰਦੀ ਤੇ ਇਹ ਹੁਣ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਆ ਕਿ ਜੇ ਕੋਈ ਬੰਦਾ ਪੈਰੋਲ ਪਾਉਂਦਾ ਉਹਨੂੰ ਪੈਰੋਲ ਦੀ ਵੀ ਛੁੱਟੀ ਨਹੀਂ ਦਿੱਤੀ ਜਾਂਦੀ, ਸਜ਼ਾ ਤਾਂ ਮਾਫ ਇੱਕ ਪਾਸੇ ਕਰਨੀ ਆ। ਤੇ ਹੁਣ ਦੋ ਵੱਖ-ਵੱਖ ਰਾਇਮਾਂ ਅੱਜ ਸਾਡੀਆਂ ਸੀਗੀਆਂ। ਇੱਕ ਸੀ ਵੀ ਅਸੀਂ ਯੂਐਨਓ ਨੂੰ ਟੱਚ ਕਰੀਏ, ਇੱਕ ਨਾਲ ਦਾ ਸੀ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਟੱਚ ਕਰੀਏ ਕਿ ਇਹ ਜਿਹੜਾ ਪਚੀਦਾ ਮਸਲਾ 33 ਸਾਲ ਕਿਹੜੀ ਇਸ ਕਾਨੂੰਨ ਧਰਤੀ ਦਾ ਜਿਹੜਾ ਇਹ ਇਜਾਜ਼ਤ ਦਿੰਦਾ। ਸੋ ਇਸ ਕਰਕੇ ਅਸੀਂ ਦੋਹਾਂ ਦੇ ਵਿੱਚ ਹੀ ਇਹ ਲੀਗਲ ਪੈਨਲ ਬਣਾਤਾ। ਇਹ ਜਿੱਥੇ ਸੁਜੈਸਟ ਕਰਨਗੇ ਅਸੀਂ ਉੱਥੇ ਪੂਰੇ ਜ਼ੋਰ ਦੇ ਨਾਲ ਇਹਨਾਂ ਦੀ ਪੈਰਵੀ ਕਰਾਂਗੇ। ਸ਼੍ਰੋਮਣੀ ਕਮੇਟੀ ਨੇ ਨਵੇਂ ਵਿੱਤੀ ਵਰ੍ਹੇ ਦੇ ਆਗਾਮੀ ਬਜਟ ਨੂੰ ਲੈ ਕੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਾਇਮ ਸਬ ਕਮੇਟੀ ਨੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿੱਚ ਬਜਟ ਸੰਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਸਰਵਣ ਸਿੰਘ ਕੁਲਾਰ, ਵਧੀਕ ਸਕੱਤਰ ਸੁਖਮਿੰਦਰ ਸਿੰਘ ਤੇ ਗੁਰਿੰਦਰ ਸਿੰਘ ਮਥਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਦੀਆਂ ਤਰਜੀਹਾਂ ਨਿਰਧਾਰਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਨਰਲ ਸਕੱਤਰ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਜਿੱਥੇ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ, ਉੱਥੇ ਹੀ ਧਰਮ ਪ੍ਰਚਾਰ ਕਮੇਟੀ ਰਾਹੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੀ ਯਤਨਸ਼ੀਲ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਵਿਦਿਅਕ ਅਦਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਹਨ। ਇਹਨਾਂ ਸਾਰੀਆਂ ਸੰਸਥਾਵਾਂ ਲਈ ਵੱਖੋ-ਵੱਖ ਬਜਟ ਰੱਖਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਹਰ ਸਾਲ ਮਾਰਚ ਮਹੀਨੇ ਵਿੱਚ ਪੇਸ਼ ਕੀਤੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਬਜਟ ਲਈ ਸਬ ਕਮੇਟੀ ਹਰ ਪਹਿਲੂ ਤੇ ਵਿਚਾਰ ਕਰਕੇ ਆਪਣੀ ਰਿਪੋਰਟ ਦਿੰਦੀ ਹੈ, ਜਿਸ ਅਨੁਸਾਰ ਬਜਟ ਤਿਆਰ ਹੁੰਦਾ ਹੈ। ਉਹਨਾਂ ਦੱਸਿਆ ਕਿ ਬਜਟ ਸਬ ਕਮੇਟੀ ਵੱਲੋਂ ਕੁਝ ਦਿਨਾਂ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸੁਝਾਵਾਂ ਨੂੰ ਘੋਖ ਕੇ ਸਮੇਂ ਦੀ ਲੋੜ ਅਨੁਸਾਰ ਅਗਲੇ ਬਜਟ ਦੀਆਂ ਤਰਜੀਹਾਂ ਨਿਰਧਾਰਤ ਕੀਤੀਆਂ ਜਾਣਗੀਆਂ। ਕੋਈ ਵੀ ਸੰਸਥਾ ਜਿਹੜੀ ਹੈ ਉਸ ਦਾ ਜਿਹੜਾ ਪ੍ਰਬੰਧ ਹੈ, ਉਸ ਪ੍ਰਬੰਧ ਦੇ ਵਿੱਚ ਬਜਟ ਜਿਹੜੀ ਹੈ ਉਹ ਬੜੀ ਮੇਨ ਕੜੀ ਹੋਇਆ ਕਰਦਾ। ਇਹ ਤਾਂ ਗੁਰੂ ਕੀ ਗੋਲਕ ਨਾਲ ਸੰਬੰਧਿਤ ਜਿਹੜਾ ਅਦਾਰਾ ਹੈ, ਜਿਹਦਾ ਕੋਈ ਕਾਰੋਬਾਰ ਨਹੀਂ ਹੈਗਾ। ਇਹਦੇ 'ਚ ਸੰਗਤ ਦਾ ਜਿਹੜਾ ਦਾਨ ਕੀਤਾ ਹੋਇਆ ਜਾਂ ਦਸਵੰਧ ਹੈ, ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਤੇ ਗੁਰੂ ਸਾਹਿਬ ਵੱਲੋਂ ਦਿੱਤੇ ਸਾਨੂੰ ਸੰਦੇਸ਼ ਦੇ ਮੁਤਾਬਕ ਮਾਨਵਤਾ ਦੇ ਭਲੇ ਲਈ ਕੀਤੇ ਕਾਰਜਾਂ ਦੀ ਜਿਹੜੀ ਹੈ ਉਹ ਕਾਰਵਾਈ ਇਹਦੇ 'ਚ ਹੁੰਦੀ ਹੈ ਜੀ। ਸੋ ਇਹ ਭਾਵੇਂ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਦਾਰਾ ਬਹੁਤ ਵੱਡਾ ਹੈ, ਇਹਦੇ ਪ੍ਰਬੰਧ ਬਹੁਤ ਵੱਡੇ ਨੇ ਤੇ ਇਹ ਜਿਹੜੇ ਪ੍ਰਬੰਧ ਨੇ ਇਹ ਬੜੇ ਆਪਣੇ ਆਪ ਦੇ ਵਿੱਚ ਦੇਖਿਆ ਜਾਵੇ ਕਿ ਇੱਕ ਸਤਿਕਾਰਤ ਤੇ ਜ਼ਿੰਮੇਵਾਰਾਨਾ ਪ੍ਰਬੰਧ ਨੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ, ਮਰਜ਼ਾਦਾ, ਗੁਰੂ ਕਾ ਲੰਗਰ ਤੇ ਉਸ ਦੇ ਨਾਲ ਜੁੜੀਆਂ ਹੋਰ ਜਿਹੜੀਆਂ ਜਿਵੇਂ ਕਿਸੇ ਲੋੜਵੰਦਾਂ ਲਈ ਸਿਹਤ ਦੇ ਨਾਲ ਸੰਬੰਧ ਆ ਜਾਂ ਵਿੱਦਿਆ ਦੇ ਦਾਨ ਦੇ ਨਾਲ ਸੰਬੰਧ ਆ ਜਾਂ ਕੋਈ ਕੁਦਰਤੀ ਆਫਤ ਆ ਜਾਂ ਕੋਈ ਵੀ ਹੋਰ ਕਿਸੇ ਤਰ੍ਹਾਂ ਦੇ ਪ੍ਰਚਾਰ ਦੇ ਜਿਹੜਾ ਢੰਗ ਆ, ਉਹ ਜਿਹੜੇ ਆ ਉਹ ਸਾਰੇ ਇਸ ਬਜਟ ਦੇ ਵਿੱਚ ਜਾਣੇ ਜਾਂਦੇ ਆ। ਸੋ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਜਿਹੜੀ ਇਹ ਮੀਟਿੰਗ ਆ, ਇਸ ਜਿਹੜਾ ਜ਼ੋਨ ਦੀ ਮੀਟਿੰਗ ਜਿਹੜੀ ਇਹ ਚੱਲ ਰਹੀ ਆ, ਇਹਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਾਹਿਬਾਨ ਜਿਹੜੇ ਬਜਟ ਨਾਲ ਸੰਬੰਧਿਤ ਨੇ ਤੇ ਉਸ ਦੀਆਂ ਬਰੀਕੀਆਂ ਨੂੰ ਸਮਝਦੇ ਨੇ। ਇੱਕ ਬਹੁਤ ਵੱਡਾ ਅਮਲਾ ਫੈਲਾ, ਬੜਾ ਵੱਡਾ ਸਟਾਫ ਆ ਜਿਹੜਾ ਇੱਕ ਗੁਰਦੁਆਰਾ ਸਾਹਿਬ ਦੇ ਇੱਕ ਮੱਦ ਨੂੰ ਦੇਖਦਾ। ਜੋ ਉੱਥੇ ਆਮਦਨ ਕਿੰਨੀ ਹੋਈ, ਉੱਥੇ ਪ੍ਰਪੋਜ਼ਡ ਆਮਦਨ ਕਿੰਨੀ ਸੀ, ਉੱਥੇ ਖਰਚ ਕਿੰਨਾ ਹੋਇਆ, ਪ੍ਰਪੋਜ਼ਡ ਖਰਚ ਕਿੰਨਾ ਸੀ, ਹਰ ਮੱਦ ਜਿਹੜੀ ਆ, ਚਾਹੇ ਖੰਡ ਪਾਠਾਂ ਦੇ ਮਾਇਆ ਦੀ ਗੱਲ ਲਾ ਲਓ, ਕੜਾਹ ਪ੍ਰਸ਼ਾਦ ਦੀ ਗੱਲ ਲਾ ਲਓ, ਪ੍ਰਚਾਰ ਦੀ ਗੱਲ ਲਾ ਲਓ, ਸਰੋਪਿਆਂ ਦੀ ਗੱਲ ਲਾ ਲਓ, ਤੇਲ ਖਰਚਾ ਲਾ ਲਓ, ਗੱਡੀਆਂ ਦਾ ਖਰਚਾ ਲਾਓ, ਕੋਈ ਵੀ ਕਿਸੇ ਤਰ੍ਹਾਂ ਦਾ ਬਿਜਲੀ ਦਾ ਬਿੱਲ ਹੈ, ਹਰ ਚੀਜ਼ ਨੂੰ ਬੜੇ ਬਖੂਬੀ ਢੰਗ ਨਾਲ ਦੇਖਿਆ ਜਾਂਦਾ ਤੇ ਉਹਦੇ ਅਗਾਂਹ ਉਸ 'ਤੇ ਕੀ ਸੋਧ ਕੀਤੀ ਜਾ ਸਕਦੀ ਆ, ਜਿਹੜੇ ਆਮਦਨ ਦੇ ਵਿੱਚ ਵਾਧਾ ਕਿਵੇਂ ਕੀਤਾ ਜਾ ਸਕਦਾ, ਖਰਚ ਕਿੱਦਾਂ ਘਟਾਏ ਜਾ ਸਕਦੇ ਨੇ, ਹਰ ਚੀਜ਼ ਨੂੰ ਬੜੇ ਗੰਭੀਰਤਾ ਨਾਲ ਦੇਖਿਆ ਜਾਂਦਾ। ਭਾਵੇਂ ਕਿ ਇਹ ਪ੍ਰਚਾਰ ਕੀਤਾ ਜਾਂਦਾ ਕਿ ਇਹ ਬਜਟ ਸਰਕਾਰਾਂ ਦੇ ਬਰਾਬਰ ਆ, ਹੋਰ ਆ, ਇਹ ਗੱਲ ਨੂੰ ਮੈਂ ਮੰਨਣਾ ਚਾਹੁੰਦਾ ਕਿ ਇਹ ਸਰਕਾਰਾਂ ਵੀ ਜਿੱਥੇ ਫੇਲ ਹੋ ਜਾਂਦੀਆਂ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੜੇ ਸੀਮਤ ਬਜਟ ਦੇ ਨਾਲ ਜਿਹੜੀ ਆ ਉਹ ਲੋਕ ਭਲਾਈ ਤੇ ਪ੍ਰਚਾਰ ਪ੍ਰਬੰਧਾਂ ਵਿੱਚ ਕੰਮ ਕਰਦੀ ਆ।
ਸ਼੍ਰੋਮਣੀ ਅਕਾਲੀ ਦਲ ਦੇ ਨਵਗਠਿਤ ਪੰਥਕ ਸਲਾਹਕਾਰ ਬੋਰਡ ਨੇ ਪਾਰਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੇ ਮਨਾਂ ਵਿੱਚੋਂ ਬਰਗਾੜੀ ਬੇਅਦਬੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਸੰਬੰਧੀ ਸ਼ੰਕੇ ਦੂਰ ਕਰਨ ਦੀ ਸਲਾਹ ਦਿੱਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਾਰਟੀ ਨੂੰ ਦਰਪੇਸ਼ ਪੰਥਕ ਚੁਣੌਤੀਆਂ ਤੇ ਸਿੱਖ ਮਾਮਲਿਆਂ ਤੇ ਚਰਚਾ ਕਰਦਿਆਂ ਪਾਰਟੀ ਆਗੂਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਕੌਮ ਦੋਵਾਂ ਮਾਮਲਿਆਂ ਲਈ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਪੰਥਕਾਂ ਨੂੰ ਜ਼ਿੰਮੇਵਾਰ ਮੰਨਦੀ ਹੈ। ਇਸ ਸੰਬੰਧੀ ਸਿੱਖ ਮਨਾਂ ਉਪਜੇ ਸ਼ੰਕੇ ਦੂਰ ਕਰਨਾ ਜ਼ਰੂਰੀ ਹੈ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪੁਰਾਣੇ ਆਗੂਆਂ ਨੇ ਇਹਨਾਂ ਦੋਵਾਂ ਮਸਲਿਆਂ ਵਿੱਚ ਸਿੱਖਾਂ ਨੂੰ ਕੋਈ ਖਾਸ ਉਜ਼ਰ ਨਾ ਹੋਣ ਦੀ ਵਕਾਲਤ ਕੀਤੀ, ਜਦੋਂ ਕਿ ਬਾਬਾ ਬੂਟਾ ਸਿੰਘ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ, ਬਾਬਾ ਟੇਕ ਸਿੰਘ ਧਨੋਲਾ ਅਤੇ ਭਾਈ ਰਾਮ ਸਿੰਘ ਨੇ ਸਪਸ਼ਟ ਤੌਰ ਤੇ ਸਿੱਖ ਕੌਮ ਵੱਲੋਂ ਅਕਾਲੀ ਆਗੂਆਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਗੱਲ ਕਹੀ। ਬਾਬਾ ਬੂਟਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬੇहद ਗੰਭੀਰ ਹੈ ਅਤੇ ਜਿੰਨੀ ਜਲਦੀ ਇਸ ਦਾ ਨਿਬੇੜਾ ਹੋਵੇ ਅਕਾਲੀ ਦਲ ਲਈ ਉਨਾ ਹੀ ਚੰਗਾ ਹੈ। ਅਮਰਜੀਤ ਸਿੰਘ ਚਾਵਲਾ ਤੇ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਤੇ ਅਕਾਲੀ ਦਲ ਦੇ ਆਗੂਆਂ ਖਿਲਾਫ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇਸ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਝੂਠੇ ਦੋਸ਼ਾਂ ਦੇ ਜਵਾਬ ਲਈ ਹਮਲਾਵਰ ਰੁਖ ਅਖਤਿਆਰ ਕਰਨਾ ਚਾਹੀਦਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸੋਸ਼ਲ ਮੀਡੀਆ ਤੇ ਹੁੰਦੇ ਭੰਡੀ ਪ੍ਰਚਾਰ ਦਾ ਵੀ ਜਵਾਬ ਤੱਥਾਂ ਸਮੇਤ ਦੇਣਾ ਚਾਹੀਦਾ ਹੈ। ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ ਨੇ 13 ਅਪ੍ਰੈਲ ਤੱਕ ਪੰਥਕ ਮਾਮਲਿਆਂ ਤੇ ਸੁਧਾਰ ਸੰਬੰਧੀ ਰਿਪੋਰਟ ਦੇਣ ਅਤੇ 13 ਅਪ੍ਰੈਲ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਤੱਕ ਇੱਕ ਮਾਰਚ ਕੱਢਣ ਦਾ ਵੀ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਵੀ ਪਾਰਟੀ ਆਗੂਆਂ ਨੇ ਬੇਅਦਬੀ ਕਾਂਡ ਦੇ ਦਾਗ ਧੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਅਤੇ ਭਾਰਤੀ ਜਨਤਾ ਪਾਰਟੀ ਖਿਲਾਫ ਹਮਲਾਵਰ ਰੁਖ ਅਖਤਿਆਰ ਕਰਨ ਤੇ ਜ਼ੋਰ ਦਿੱਤਾ ਸੀ। ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਨੇ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਵੱਲੋਂ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਮਾਮਲਿਆਂ ਤੇ ਪਾਰਟੀ ਅਤੇ ਪਾਰਟੀ ਆਗੂਆਂ ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸੇ ਕਰਕੇ ਹੀ ਪਾਰਟੀ ਇਹਨਾਂ ਮਾਮਲਿਆਂ ਕਰਕੇ ਪਿਛਲੇ ਸਮੇਂ ਦੌਰਾਨ ਸਿਆਸੀ ਤੌਰ ਤੇ ਮਾਤ ਵੀ ਖਾ ਚੁੱਕੀ ਹੈ। ਨਵੇਂ ਅਹੁਦੇਦਾਰਾਂ ਨੇ ਮਸ਼ਵਰਾ ਦਿੱਤਾ ਕਿ ਇਸ ਮੁੱਦੇ ਦਾ ਜਿੰਨੀ ਜਲਦੀ ਹੋ ਸਕੇ ਅੰਤ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਝੁੰਦਾ ਕਮੇਟੀ ਦੀ ਰਿਪੋਰਟ ਵਿੱਚ ਵੀ ਇਸ ਮੁੱਦੇ ਤੇ ਅਕਾਲ ਤਖਤ ਤੋਂ ਮੁਆਫੀ ਦੀ ਸਲਾਹ ਦਿੱਤੀ ਗਈ ਸੀ। ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਕੇਂਦਰ ਅੱਜ ਅਚਾਨਕ ਉਸ ਸਮੇਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਦੋਂ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ NSUI ਨੇ ਇੱਥੇ ਵੱਡੀ ਸਕਰੀਨ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 2002 ਗੁਜਰਾਤ ਦੰਗਿਆਂ ਬਾਰੇ BBC ਵੱਲੋਂ ਬਣਾਈ ਗਈ ਦਸਤਾਵੇਜ਼ੀ ਇੰਡੀਆ ਦਾ ਮੋਦੀ ਕੁਐਸਚਨ ਦਿਖਾਉਣੀ ਸ਼ੁਰੂ ਕਰ ਦਿੱਤੀ। NSUI ਦੇ ਚੰਡੀਗੜ੍ਹ ਪ੍ਰਧਾਨ ਸਚਿਨ ਗਾਲ ਦੀ ਅਗਵਾਈ ਹੇਠ ਇਕੱਠੇ ਹੋਏ ਵਿਦਿਆਰਥੀਆਂ ਨੇ ਦੇਰ ਸ਼ਾਮ ਵਿਦਿਆਰਥੀ ਕੇਂਦਰ ਉੱਤੇ ਜਿਉਂ ਹੀ ਉਕਤ ਦਸਤਾਵੇਜ਼ੀ ਫਿਲਮ ਚਾਲੂ ਕਰਵਾਈ ਤਾਂ ਇਸ ਦੀ ਭਿਣਕ ਲੱਗਦਿਆਂ ਹੀ ਯੂਨੀਵਰਸਿਟੀ ਦੇ ਚੀਫ ਸਿਕਿਉਰਿਟੀ ਅਫਸਰ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਯੂਨੀਵਰਸਿਟੀ ਦੀ ਅਥਾਰਟੀ ਅਤੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ। NSUI ਦੇ ਪ੍ਰਧਾਨ ਸਚਿਨ ਗਾਲ ਨੇ ਕਿਹਾ ਕਿ 2002 ਗੁਜਰਾਤ ਦੰਗਿਆਂ ਦੀ ਅਸਲ ਸੱਚਾਈ ਬਿਆਨ ਕਰਦੀ ਉਕਤ ਦਸਤਾਵੇਜ਼ੀ ਉੱਤੇ ਪਾਬੰਦੀ ਲਗਾ ਕੇ ਮੋਦੀ ਸਰਕਾਰ ਆਪਣੇ ਕਾਰਨਾਮਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਸ ਸਮੇਂ ਗੁਜਰਾਤ ਵਿੱਚ ਦੰਗੇ ਭੜਕਾਉਣ ਵਿੱਚ ਸ਼੍ਰੀ ਮੋਦੀ ਦਾ ਹੀ ਮੁੱਖ ਰੋਲ ਸੀ। ਹੁਣ ਜਦੋਂ ਲੋਕ ਜਾਗਰੂਕ ਹੋਣ ਲੱਗੇ ਹਨ ਅਤੇ ਮੋਦੀ ਸਰਕਾਰ ਦੀ ਅਸਲੀਅਤ ਸਾਹਮਣੇ ਆਉਣ ਲੱਗੀ ਹੈ ਤਾਂ ਸਰਕਾਰ ਨੇ ਆਪਣੀ ਤਾਨਾਸ਼ਾਹੀ ਕਰਦਿਆਂ ਦਸਤਾਵੇਜ਼ੀ ਉੱਤੇ ਪਾਬੰਦੀ ਲਗਵਾ ਦਿੱਤੀ ਹੈ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਨੀ ਬਣਦੀ ਹੈ। ਵਿਦਿਆਰਥੀ ਕੇਂਦਰ ਵਿਖੇ ਜਿਉਂ ਹੀ ਦਸਤਾਵੇਜ਼ੀ ਚਾਲੂ ਹੋਈ ਤਾਂ ਮੌਕੇ ਤੇ ਪਹੁੰਚੇ ਚੀਫ ਸਿਕਿਉਰਿਟੀ ਅਫਸਰ ਨੇ ਪ੍ਰੋਜੈਕਟ ਨੂੰ ਬੰਦ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ NSUI ਕਾਰਕੁਨਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਦਸਤਾਵੇਜ਼ੀ ਚਾਲੂ ਰੱਖਣ ਦੀ ਮੰਗ ਕੀਤੀ। ਸਿਕਿਉਰਿਟੀ ਅਫਸਰ ਦਾ ਕਹਿਣਾ ਸੀ ਕਿ ਇਸ ਕੰਮ ਲਈ ਯੂਨੀਵਰਸਿਟੀ ਅਥਾਰਟੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਸੀ। ਵਿਦਿਆਰਥੀ ਆਗੂ ਸਚਿਨ ਗਾਲ ਨੇ ਕਿਹਾ ਕਿ ਉਹ DSW ਪ੍ਰੋਫੈਸਰ ਜਗਤਾਰ ਸਿੰਘ ਕੋਲ ਮਨਜ਼ੂਰੀ ਲੈਣ ਲਈ ਗਏ ਸਨ, ਪਰੰਤੂ ਉਹਨਾਂ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਸਿਕਿਉਰਿਟੀ ਸਟਾਫ ਤੇ ਵਿਦਿਆਰਥੀਆਂ ਵਿਚਾਲੇ ਬਹਿਸ ਵੀ ਹੋਈ। The streets have become a battleground. The grief and anger yesterday's murders has boiled over into violence, looting and religious hatred. It was the sense of absolute lawlessness. It was a free-for-all. I remember seeing the police here and there, very, very disengaged. ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਇਸਲਾਮੀਆ ਵਿੱਚ 2002 ਦੇ ਗੋਧਰਾ ਦੰਗਿਆਂ ਉੱਤੇ BBC ਦੀ ਡਾਕੂਮੈਂਟਰੀ ਦੀ ਸਕਰੀਨਿੰਗ ਕਾਰਨ ਹੋਏ ਹੰਗਾਮੇ ਤੋਂ ਬਾਅਦ ਇੱਕ ਹੋਰ ਵਿਦਿਆਰਥੀ ਸੰਗਠਨ ਨੇ ਦਿੱਲੀ ਯੂਨੀਵਰਸਿਟੀ ਵਿੱਚ ਸਕਰੀਨਿੰਗ ਦਾ ਐਲਾਨ ਕੀਤਾ ਹੈ। ਭੀਮ ਆਰਮੀ ਸਟੂਡੈਂਟ ਫੈਡਰੇਸ਼ਨ ਅਨੁਸਾਰ ਉਹ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਆਰਟਸ ਫੈਕਲਟੀ ਦੇ ਬਾਹਰ ਸ਼ਾਮ 5 ਵਜੇ ਇਸ ਨੂੰ ਪ੍ਰਦਰਸ਼ਿਤ ਕਰੇਗੀ। ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨਾਲ ਸੰਬੰਧਿਤ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਨੇ ਉੱਤਰੀ ਕੈਂਪਸ ਵਿੱਚ ਸ਼ਾਮ 4 ਵਜੇ ਅਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਨੇ ਅੰਬੇਦਕਰ ਯੂਨੀਵਰਸਿਟੀ ਕਸ਼ਮੀਰੀ ਗੇਟ ਕੈਂਪਸ ਵਿੱਚ ਬਾਅਦ ਦੁਪਹਿਰ 1 ਵਜੇ ਦਸਤਾਵੇਜ਼ੀ ਦੀ ਸਕਰੀਨਿੰਗ ਦਾ ਐਲਾਨ ਕੀਤਾ ਹੈ।
ਲਦਾਖ ਦੇ ਹਿਮਾਲਿਆਈ ਖੇਤਰ ਵਿੱਚ ਭਾਰਤੀ ਪੁਲਿਸ ਵੱਲੋਂ ਕੀਤੇ ਗਏ ਮੁਲਾਂਕਣ ਵਿੱਚ ਕਿਹਾ ਗਿਆ ਹੈ ਕਿ ਚੀਨ ਦੇ ਖੇਤਰ ਵਿੱਚ ਫੌਜੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਕਾਰਨ ਸਰਹੱਦ ਤੇ ਭਾਰਤੀ ਫੌਜ ਨਾਲ ਗੁਆਂਢੀ ਮੁਲਕ ਦੀਆਂ ਫੌਜਾਂ ਵਿਚਾਲੇ ਭਵਿੱਖ ਵਿੱਚ ਹੋਰ ਝੜਪਾਂ ਹੋ ਸਕਦੀਆਂ ਹਨ। ਸਾਲ 2020 ਵਿੱਚ ਪੱਛਮੀ ਹਿਮਾਲਿਆ ਦੇ ਲਦਾਖ ਵਿੱਚ ਦੋਵਾਂ ਫੌਜਾਂ ਦੀ ਝੜਪ ਵਿੱਚ ਕਈ ਫੌਜੀਆਂ ਨੂੰ ਜਾਨ ਗਵਾਉਣੀ ਪਈ ਸੀ, ਪਰ ਫੌਜੀ ਅਤੇ ਕੂਟਨੀਤਿਕ ਗੱਲਬਾਤ ਤੋਂ ਬਾਅਦ ਤਣਾਅ ਘਟ ਗਿਆ ਸੀ। ਦਸੰਬਰ ਵਿੱਚ ਪੂਰਬੀ ਹਿਮਾਲਿਆ ਵਿੱਚ ਦੋਵਾਂ ਧਿਰਾਂ ਵਿਚਾਲੇ ਤਾਜ਼ਾ ਝੜਪ ਹੋਈ ਸੀ, ਪਰ ਕੋਈ ਮੌਤ ਨਹੀਂ ਹੋਈ। ਇਹ ਮੁਲਾਂਕਣ ਲਦਾਖ ਪੁਲਿਸ ਵੱਲੋਂ ਨਵੇਂ ਗੁਪਤ ਖੋਜ ਪੱਤਰ ਵਿੱਚ ਕੀਤਾ ਗਿਆ ਹੈ। ਇਸ ਨੂੰ 20 ਤੋਂ 22 ਜਨਵਰੀ ਤੱਕ ਹੋਈ ਵੱਡੇ ਪੁਲਿਸ ਅਧਿਕਾਰੀਆਂ ਦੀ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਲਾਂਕਣ ਸਰਹੱਦੀ ਖੇਤਰਾਂ ਵਿੱਚ ਸਥਾਨਕ ਪੁਲਿਸ ਦੁਆਰਾ ਇਕੱਤਰ ਕੀਤੀ ਗਈ ਖੁਫੀਆ ਜਾਣਕਾਰੀ ਅਤੇ ਬੀਤੇ ਸਾਲਾਂ ਵਿੱਚ ਭਾਰਤ-ਚੀਨ ਫੌਜੀ ਤਣਾਅ ਦੇ ਕਾਰਨਾਂ ਤੇ ਆਧਾਰਿਤ ਹੈ।